ਮੀਆਂ ਸਾਹਿਬ ਫਰਮਾਉਂਦੇ ਨੇ ਅਸਲਾਂ ਨਾਲ ਜੇ ਨੇਕੀ ਕਰੀਏ ਨਸਲਾਂ ਤੇ ਇੱਕ ਨਹੀਂ ਭੁੱਲਦੇ। ਬਦ ਨਸਲਾਂ ਤੇ ਨੇਕੀ ਕਰੀਏ ਤੇ ਪੁੱਠੀਆਂ ਚਾਲਾਂ ਚੱਲਦੇ। ਨੇਕੀ ਕਰੋ ਜ਼ਰੂਰ ਲੇਕਿਨ ਅੱਗੋਂ ਨਸਲ ਵੇਖੋ ਕਿ। अस्सलाम वालेकुम जी, मैं ਤੁਹਾਡਾ ਆਪਣਾ ਵੈਸ ਘੁੰਮਣ ਸਿਆਲਕੋਟੀ। ਅੱਜ 2 ਅਪ੍ਰੈਲ ਸਨ 2025 ਤੇ ਦਿਨ ਅੱਜ ਬੁੱਧ ਦਾ। ਚੇਤਰ ਦੀ ਅੱਜ 20 ਤਰੀਕ ਹੋ ਗਈ ਹੈ ਤੇ ਇਸੇ ਤਰ੍ਹਾਂ ਈਦ ਦਾ ਅੱਜ ਤੀਜਾ ਦਿਹਾੜਾ ਹੈ। ਗੁਜ਼ਰੀ ਈਦ ਸਾਰਿਆਂ ਨੂੰ ਬੜੀ ਬੜੀ ਮੁਬਾਰਕ ਹੋਵੇ। ਪਾਕਿਸਤਾਨ, ਅੰਦਰੂਨ ਮੁਲਕ, ਬੈਰੂਨ ਮੁਲਕ, ਸਾਰੀ ਦੁਨੀਆ ਦੇ ਵਿੱਚ ਬਹਿ ਕੇ ਸਾਨੂੰ ਵੇਖਣ ਵਾਲੇ ਜਿੱਥੇ ਜਿੱਥੇ ਬਹਿ ਕੇ ਵੇਖ ਰਹੇ ਹੋ, ਤੁਹਾਨੂੰ ਸਾਰਿਆਂ ਨੂੰ ਅੱਲਾ ਆਪਣੀ ਹਿਫਜ਼ੋ ਅਮਾਨ ਦੇ ਵਿੱਚ ਰੱਖੇ। ਇਹ ਜਿਹੜੇ ਜੀ ਸਾਰੇ ਆਏ ਨੇ, ਕੋਈ ਮੇਰੇ ਪਿੰਡ ਦੇ ਨੇ, ਕੋਈ ਡਾਲੋਵਾਲੀ ਦੇ ਨੇ। ਆਪਣਾ ਕਿਹੜਾ ਇਲਾਕਾ ਜੀ? ਬੜਿਆਣਾ। ਬੜਿਆਣਾ। ਭਾਈ ਮਨੀਰ ਬੜਿਆਣੇ ਤੋਂ ਨੇ। ਸਾਰੇ ਮੇਰੇ ਪਿਆਰ ਕਰਨ ਵਾਲੇ ਮੇਰਾ ਪਤਾ ਲੈਣ ਵਾਸਤੇ ਅੱਜ ਆਏ ਸਨ ਤੇ ਉਹ ਮੈਂ ਵੀਡੀਓ ਦੇ ਵਿੱਚ ਸਾਰੇ ਵੇਖਣ ਵਾਲਿਆਂ ਨੂੰ ਇਹ ਦੱਸਣਾ ਚਾਹਨਾ ਕਿ ਮੁਲਾਕਾਤਾਂ ਦਾ ਸਿਲਸਿਲਾ ਇਨਸ਼ਾਅੱਲਾ ਇਤਵਾਰ ਦੀ ਇਤਵਾਰ ਇਹ ਸ਼ੁਰੂ ਹੋ ਗਿਆ। ਜਿਹਦਾ ਦਿਲ ਕਰੇ ਮੁਲਾਕਾਤ ਕਰਨ ਤੇ ਗੱਲ ਤੇ ਦਿਲ ਕਰਨ ਦੀ ਹੈ ਨਾ। ਜੇ ਦਿਲ ਮੰਨੇ ਟਾਈਮ ਹੋਵੇ ਤੇ ਜ਼ਾਰ ਬਿਸਮਿਲ੍ਲਾ, ਮੋਸਟ ਵੈਲਕਮ, ਜੀ ਆਇਆਂ ਨੂੰ ਤੁਸੀਂ ਆ ਸਕਦੇ ਹੋ। ਗੱਲ ਅੱਗੇ ਪੇ ਕਰਦੇ ਸਾਂ ਬਈ ਨੇਕੀ ਕਰੋ ਤੇ ਅੱਗੋਂ ਨਸਲ ਵੇਖ ਕੇ ਨੇਕੀ ਕਰੋ। ਕਈ ਵਾਰੀ ਨੇਕੀ ਤੁਹਾਡੇ ਗਾਲੀ ਪੈ ਜਾਂਦੀ। ਗੱਲ ਅੱਗੇ ਪੇ ਕਰਦੇ ਸਾਂ ਵੀ ਨੇਕੀ ਕਰੋ ਅੱਗੋਂ ਨਸਲ ਵੇਖੋ, ਜਿਨਸ ਵੇਖੋ ਕਿ ਜਿਹਦੇ ਉੱਤੇ ਨੇਕੀ ਕਰਨੇ ਆਪੇ ਕਿਆ ਇਹ ਸਾਡੀ ਨੇਕੀ ਦਾ ਬਦਲਾ ਨੇਕੀ ਨਾਲ ਹੀ ਦੇਗਾ। ਹੁੰਦਾ ਤੇ ਇੰਜ ਹੀ ਨਾ, ਨੇਕੀ ਦਾ ਬਦਲਾ ਨੇਕੀ ਨਾਲ। ਮਗਰ ਵੇਖਿਆ ਕਰੋ ਕਿ ਅੱਗੋਂ ਨਸਲ ਹੈ ਕੋਈ। ਰਾਣਾ ਸਾਹਿਬ, ਕਿਸੇ ਜੰਗਲ ਦੇ ਵਿੱਚ ਸ਼ੇਰਨੀ ਨੇ ਬੱਚਾ ਜੰਮਿਆ ਤੇ ਥੋੜੀ ਦੇਰ ਬਾਅਦ ਸ਼ੇਰਨੀ ਮਰ ਗਈ ਤੇ ਬੱਚਾ ਨਿੱਕਾ ਜਿਹਾ ਸੀ। ਹੁਣ ਉਹ ਬੱਚੇ ਨੂੰ ਦੁੱਧ ਦੀ ਤੇ ਲੋੜ ਹੈ ਸੀ ਨਾ। ਹਾਂਜੀ। ਉਥੇ ਇੱਕ ਬੱਕਰੀ ਫਿਰਦੀ ਸੀ ਵੀ ਉਹਨੇ ਵੇਖਿਆ ਵੀ ਬੱਚਾ ਨਿੱਕਾ ਜਿਹਾ ਵੇ ਤੇ ਇਹਨੂੰ ਦੁੱਧ ਦੀ ਜ਼ਰੂਰਤ ਹੈ ਤੇ ਬੱਕਰੀ ਸ਼ੇਰ ਦੇ ਬੱਚੇ ਨੂੰ ਦੁੱਧ ਪਿਆਉਣ ਲੱਗ ਪਈ। ਉਹ ਦੁੱਧ ਪੀ ਪੀ ਕੇ ਜਦੋਂ ਬੱਚਾ ਜਵਾਨ ਹੋਇਆ ਨਾ ਸ਼ੇਰ ਦਾ, ਤੇ ਉਹਨੂੰ ਪਤਾ ਸੀ ਇਸ ਗੱਲ ਦਾ ਵੀ ਮੇਰੀ ਮਾਂ ਗੁਜ਼ਰ ਗਈ ਹੈ ਤੇ ਮੈਨੂੰ ਦੁੱਧ ਪਿਆਇਆ ਹੈ ਬੱਕਰੀ ਨੇ। ਹੁਣ ਉਹ ਬੱਕਰੀ ਵਡੇਰੀ ਹੋ ਗਈ ਸੀ। ਉਹਨੇ ਕੀ ਕੀਤਾ, ਸ਼ੇਰ ਨੇ, ਸ਼ੇਰਨੀ ਦੇ ਬੱਚੇ ਨੇ, ਉਹ ਵਡੇਰੀ ਬੱਕਰੀ ਨੂੰ ਆਪਣੇ ਕੰਡ ਤੇ ਸਵਾਰ ਕਰ ਲੈਣਾ ਕਰਨਾ ਤੇ ਉਹਨੂੰ ਫਿਰਨਾ ਕਰਨਾ ਲੈ ਕੇ ਵੀ ਤੂੰ ਦਰਖਤਾਂ ਦੇ ਪੱਤੇ ਖਾ ਲੈ। ਕਦੀ ਇੱਕ ਦਰਖਤ ਦੇ ਨੇੜੇ ਕਰਨਾ, ਕਦੀ ਦੂਜੇ ਦਰਖਤ ਦੇ ਨੇੜੇ ਕਰਨਾ, ਕਦੀ ਤੀਜੇ ਦਰਖਤ ਦੇ ਨੇੜੇ ਕਰਨਾ ਤੇ ਬੱਕਰੀ ਨੇ ਉਹ ਮੂੰਹ ਮਾਰ ਕੇ ਨੱਥ ਰੱਜ ਕਰ ਲੈਣਾ। ਉਸ ਬੱਕਰੀ ਨੂੰ ਨਾ ਕਿਸੇ ਬਾਜ਼ ਨੇ ਪੁੱਛਿਆ ਵੀ ਤੂੰ ਬੜੀਆਂ ਮੌਜਾਂ ਵੀ ਕਰਨੀ ਹੈ, ਸ਼ੇਰ ਦਾ ਬੱਕਰੀ ਦਾ ਜੋੜ ਕੋ ਨਹੀਂ ਬਣਦਾ, ਤੂੰ ਸ਼ੇਰ ਦੀ ਕੰਡ ਤੇ ਸਵਾਰ ਹੋ ਕੇ ਦਰਖਤਾਂ ਦੇ ਪੱਤੇ ਖਾਣੀ ਹੈ, ਕੀ ਵਜ੍ਹਾ? ਤੇ ਉਸ ਆਖਿਆ ਮੈਂ ਇਹਦੇ ਤੇ ਨੇਕੀ ਕੀਤੀ, ਇਹ ਨੇਕੀ ਦਾ ਬਦਲਾ ਮੈਨੂੰ ਅੱਗੋਂ ਦਿੰਦੇ। ਤੇ ਉਹ ਬਾਜ਼ ਨੇ ਪੁੱਛਿਆ ਵੀ ਭਲਾ ਇਹ ਮੈਨੂੰ ਵੀ ਮੌਜਾਂ ਮਿਲ ਸਕਦੀਆਂ ਨੇ? ਤੇ ਉਸ ਆਖਿਆ ਤੈਨੂੰ ਵੀ ਮੌਜਾਂ ਮਿਲ ਸਕਦੀਆਂ ਨੇ, ਤੂੰ ਵੀ ਕਿਸੇ ਉੱਤੇ ਨੇਕੀ ਕਰ ਤੇ ਬਦਲੇ ਚ ਉਹ ਵੀ ਤੇਰੇ ਨਾਲ ਇੰਜ ਹੀ ਕਰੇ ਨਾ। ਉਹ ਬਾਜ਼ ਨੇ ਵੇਖਿਆ ਇੱਕ ਨਦੀ ਦੇ ਵਿੱਚ ਨਾ ਕੋਈ ਚੂਹਾ ਰੁੜਦਾ ਜਾਂਦਾ ਪਿਆ ਤੇ ਡੁੱਬਦਾ ਮਰਦਾ ਪਿਆ। ਉਹਨੇ ਉਸ ਚੂਹੇ ਨੂੰ ਫਟਾਫਟ ਉਥੋਂ ਚੁੱਕਿਆ ਪਾਣੀ ਚੋਂ ਤੇ ਖੁਸ਼ਕੀ ਦੇ ਵਿੱਚ ਲੈ ਗਿਆ ਤੇ ਉਹਨੂੰ ਠੰਡ ਨਾਲ ਮਰਦੇ ਨੂੰ ਵੇਖਿਆ ਨਾ ਤੇ ਆਪਣੇ ਆਪ ਪਰਾਂ ਦੇ ਵਿੱਚ ਉਹਨੇ ਲੈ ਲਿਆ ਵੀ ਇਹਨੂੰ ਨਿੰਗ ਹੋਏ, ਇਹਨੂੰ ਨਿੰਗ ਹੋਏ। ਚੂਹਾ ਜਿਵੇਂ ਜਿਵੇਂ ਨਿੰਗਾ ਹੋਇਆ ਨਾ, ਉਹਨੇ ਬਾਜ਼ ਦੇ ਪਰ ਕੁਤਰਨੇ ਸ਼ੁਰੂ ਕਰ ਦਿੱਤੇ। ਜਦੋਂ ਪਰ ਕੁਤਰਨ ਲੱਗ ਪਿਆ ਨਾ ਤੇ ਉਹ ਬਾਜ਼ ਉੱਡਣ ਜੋਗਾ ਨਾ ਰਿਹਾ, ਉਥੇ ਹੀ ਵਿੱਚ ਬਹਿ ਰਿਹਾ ਪੈਲੀ ਦੇ। ਉਧਰੋਂ ਦੀ ਬੱਕਰੀ ਦਾ ਗੁਜ਼ਰ ਹੋਇਆ ਤੇ ਉਹਨੇ ਆਖਿਆ ਕੀ ਗੱਲ ਇੱਥੇ ਲੁੰਡਾ ਹੋ ਕੇ ਬਹਿ ਰਿਹਾ? ਤੇ ਉਸ ਆਖਿਆ ਤੂੰ ਆਨੀ ਸੈਂ ਵੀ ਕਿਸੇ ਉੱਤੇ ਨੇਕੀ ਕਰੀ, ਮੈਂ ਚੂਹੇ ਉੱਤੇ ਨੇਕੀ ਕੀਤੀ, ਉਹਨੂੰ ਪਾਣੀ ਦੇ ਵਿੱਚੋਂ ਡੁੱਬਦੇ ਮਰਦੇ ਨੂੰ ਬਚਾ ਕੇ ਤੇ ਪਰਾਂ ਥੱਲੇ ਲਿਆ। ਉਹ ਜਿਵੇਂ ਜਿਵੇਂ ਨਿੰਗਾ ਹੋਇਆ ਤੇ ਉਹਨੇ ਮੇਰੇ ਪਰ ਕੱਟ ਛੱਡੇ, ਮੈਂ ਤੇ ਉੱਡਣ ਜੋਗਾ ਨਹੀਂ ਰਿਹਾ। ਤੇ ਬੱਕਰੀ ਨੇ ਅੱਗੋਂ ਨੂੰ ਇਹ ਆਖਿਆ ਸੀ ਬਈ ਜੇ ਨੇਕੀ ਵੀ ਕਰੀਏ ਨਾ ਤੇ ਅੱਗੇ ਕੋਈ ਨਸਲ ਵੇਖ ਕੇ ਨੇਕੀ ਕਰੀਦੇ।
ਨਸਲ ਤੇ ਵੇਖ ਲੈਣੀ ਸੀ ਕਿ ਮੈਂ ਨੇਕੀ ਕਿਹਦੇ ਤੇ ਕਰਨਾ। ਮੀਆਂ ਸਾਹਿਬ ਫਰਮਾਉਂਦੇ ਨੇ ਅਸਲਾਂ ਨਾਲ ਜੇ ਨੇਕੀ ਕਰੀਏ ਨਸਲਾਂ ਤੀਕ ਨਹੀਂ ਭੁੱਲਦੇ, ਬਦ ਨਸਲਾਂ ਤੇ ਨੇਕੀ ਕਰੀਏ ਤੇ ਪੁੱਠੀਆਂ ਚਾਲਾਂ ਚੱਲਦੇ। ਨੇਕੀ ਕਰੋ ਜ਼ਰੂਰ, ਲੇਕਿਨ ਅੱਗੋਂ ਨਸਲ ਵੇਖੋ।